ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ $5 ਨੂੰ ਹਿੱਟ ਕਰਨ ਜਾ ਰਹੀਆਂ ਹੈਗੀਆਂ। ਇਨਫੈਕਟ ਕੁਛ ਗੈਸ ਸਟੇਸ਼ਨਾਂ 'ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਗੈਸ ਦੀ ਪ੍ਰਾਈਸ ਆਲਰੇਡੀ $5 ਪਹੁੰਚ ਚੁੱਕੀ ਆ। ਐਵਰੇਜ ਪ੍ਰਾਈਸ ਗੈਸ ਦੀ ਕੈਲੀਫੋਰਨੀਆ $4.72 'ਤੇ ਪਹੁੰਚ ਗਈ ਆ। ਅਤੇ ਐਕਸਪਰਟ ਇਹ ਕਹਿ ਰਹੇ ਆ ਵੀ ਬਹੁਤ ਜਲਦੀ 5 'ਤੇ ਪਹੁੰਚ ਜਾਣੀ, ਪਰ ਇਨਫੈਕਟ ਕਈ ਜਿਹੜੇ ਟਾਊਨ ਆ ਸੈਨ ਫਰਾਂਸਿਸਕੋ ਜਾਂ ਹੋਰ ਉੱਥੇ ਆਲਰੇਡੀ ਤੁਸੀਂ ਦੇਖ ਸਕਦੇ ਹੋ ਵੀ ਗੈਸ $5 ਦੇ ਲਾਗੇ ਛਾਗੇ ਪਹੁੰਚ ਗਈ ਹੈਗੀ ਆ। US ਦੀ ਨੈਸ਼ਨਲ ਐਵਰੇਜ ਗੈਸ ਜਿਹੜੀ ਆ $3.51 ਦੇ ਉੱਤੇ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਲੰਮੇ ਸਮੇਂ ਤੋਂ ਹਾਈ ਹੈਗੀਆਂ ਜੇ ਹੋਰ ਸਟੇਟਸ ਦੇ ਮੁਤਾਬਕ ਦੇਖਿਆ ਜਾਵੇ, ਕਿਉਂਕਿ ਕਈ ਜਗ੍ਹਾ ਜਿਹੜੀਆਂ ਆ ਰਿਫਾਈਨਰੀਜ਼ ਵੀ ਸ਼ਟ ਡਾਊਨ ਕਰ ਦਿੱਤੀਆਂ ਗਈਆਂ ਸੀਆਂ ਕੈਲੀਫੋਰਨੀਆ 'ਚ, ਅਤੇ ਕੈਲੀਫੋਰਨੀਆ ਦੇ ਵਿੱਚ ਟੈਕਸ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਹੈਗਾ ਆ। ਅਤੇ ਜੇ ਹੁਣ $5 ਆਮ ਹੋ ਜਾਂਦੀ ਆ ਗੈਸ, ਸੋ ਇਨਫਲੇਸ਼ਨ ਤਾਂ ਅੱਗੇ ਹੀ ਇੰਨੀ ਜ਼ਿਆਦਾ ਵਧੀ ਹੋ ਆ, ਸੋ ਇਹਦਾ ਬਹੁਤ ਜ਼ਿਆਦਾ ਅਸਰ ਹੋਰ ਜਿਹੜੀਆਂ ਚੀਜ਼ਾਂ ਆਮ ਅਸੀਂ ਖਰੀਦਦੇ ਹਾਂ ਉਹਨਾਂ ਦੇ ਉੱਤੇ ਪਊਗਾ। ਜੀ, ਜੀ, ਅਜੇ ਹੋਈ ਨਹੀਂ ਆ। ਹੋਣ ਦੇ ਆਸਾਰ ਜਿਹੜੇ ਉਹ ਹੈਗੇ ਆ। ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਹੈ $4 ਤੋਂ ਉੱਤੇ ਹੀ ਜਿਹੜੀ ਆ ਉਹ ਪ੍ਰਾਈਸ ਸਸਤੇ ਤੋਂ ਸਸਤੇ ਥਾਂ ਦੇ ਉੱਤੇ ਵੀ ਤੁਹਾਨੂੰ $4 ਜਾਂ ਉਸ ਦੇ ਇਰਦ ਗਿਰਦ ਜਿਹੜੀ ਰੈਗੂਲਰ ਗੈਸੋਲੀਨ ਆ ਉਹ ਮਿਲ ਰਹੀ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕਿਹੜੇ ਸੂਰਤਾਂ ਦੇ ਵਿੱਚ ਇਹ ਪ੍ਰਾਈਸ ਵੱਧ ਸਕਦੀ ਆ? ਉਹਦਾ ਬਹੁਤ ਵੱਡਾ ਜਿਹੜਾ ਕਹਿੰਦੇ ਆ ਵੀ ਫਿਕਰ ਆ ਉਹ ਯੂਕਰੇਨ ਤੇ ਰੂਸ ਦੇ ਦਰਮਿਆਨ ਜਿਹੜੀ ਯੁੱਧ ਲੱਗਣ ਦੀ ਸੰਭਾਵਨਾ ਆ ਉਸ ਉੱਤੇ ਵੀ ਹੈਗਾ ਆ। ਜਿਹੜੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਜਿਹੜੇ ਉਹ ਆਪਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ, ਕਿਉਂਕਿ ਟੈਨਸ਼ਨ ਇੱਥੇ ਜਿਹੜਾ ਬਹੁਤ ਜ਼ਿਆਦਾ ਬਣੀ ਪਈ ਆ। ਅੱਜ ਹੁਣੇ ਲੇਟੈਸਟ ਕੁਛ ਅਪਡੇਟ ਇਸ ਦੇ ਉੱਤੇ ਦੱਸਦੇ ਜਾਈਏ। US 에ਅਰ ਫੋਰਸ ਦੇ ਜਿਹੜੇ ਜੈਟਸ ਆ, ਲੜਾਕੂ ਜਹਾਜ਼ ਆ, ਉਹ ਜਰਮਨੀ ਦੇ ਵਿੱਚ ਜਿਹੜੇ ਉਹ ਪਹੁੰਚ ਚੁੱਕੇ ਨੇ। ਉੱਥੇ ਨਾਟੋ ਦੀਆਂ ਜਿਹੜੀਆਂ ਫੌਜਾਂ ਆ ਉਹਨਾਂ ਨੂੰ ਹੋਰ ਸਟਰੈਂਥਨ ਕਰਨ ਦੇ ਲਈ, ਮਜ਼ਬੂਤ ਕਰਨ ਦੇ ਲਈ ਗਏ ਨੇ। 34th ਫਾਈਟਰ ਸਕੁਆਡਰਨ ਜਿਹੜਾ ਹਿਲ 에ਅਰ ਫੋਰਸ ਯੂਟਾ ਦੇ ਵਿੱਚ ਹੈਗਾ ਆ ਬੇਸ ਆ, ਉਹਨਾਂ ਦੇ ਜਿਹੜੇ 에ਅਰਕ੍ਰਾਫਟਸ ਆ ਉਹ ਇਸ ਟਾਈਮ ਜਰਮਨੀ ਨੂੰ ਰਵਾਨਾ ਕੀਤੇ ਗਏ ਆ। ਸੋਮਵਾਰ 8 ਜਿਹੜੇ F-15E 336th ਫਾਈਟਰ ਸਕੁਆਡਰਨ ਜਿਹੜੀ ਨਾਰਥ ਕੈਰੋਲੀਨ ਤੋਂ ਉੱਥੋਂ ਜਿਹੜੇ ਉੱਥੇ ਘੱਲੇ ਗਏ ਸੀਗੇ, ਤੇ ਨਾਲ ਹੀ ਜਿਹੜੇ KC-135 ਟੈਂਕਰਸ ਜਿਹੜੇ ਆ ਉੱਥੇ ਵੀ ਜਿਹੜੇ ਉੱਧਰੋਂ ਘੱਲੇ ਗਏ ਹੈਗੇ ਆ। ਸੋ ਕੁਛ ਕੁ ਪੋਲੈਂਡ 'ਚ ਗਏ ਆ, ਕੁਛ ਕੁ ਜਿਹੜੇ ਆ ਜਰਮਨੀ ਦੇ ਵਿੱਚ ਇਸ ਟਾਈਮ ਗਏ ਆ। ਉੱਧਰ US ਨੇ ਅੱਜ ਇਹ ਦਾਅਵਾ ਕੀਤਾ ਆ ਵੀ ਰੂਸ ਨੇ ਫੌਜੀ ਜਿਹੜੇ ਵਾਪਸ ਤਾਂ ਕੀ ਘੱਲਣੇ ਸੀ ਜਿਸ ਦਾ ਉਹ ਦਾਅਵਾ ਕਰ ਰਹੇ ਆ, ਉਸ ਦੀ ਥਾਂ ਤੇ 7000 ਹੋਰ ਰੂਸੀ ਫੌਜੀ ਜਿਹੜੇ ਯੂਕਰੇਨ ਦੇ ਬਾਰਡਰ ਦੇ ਉੱਤੇ ਲਾ ਦਿੱਤੇ ਆ। ਸੋ ਇੱਕ ਟਾਈਮ ਦੇ ਉੱਤੇ ਕੱਲ ਕੁਛ ਇਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਤਣਾਵ ਜਿਹੜਾ ਆ ਉਹ ਘਟ ਜਾਵੇ, ਪਰ ਇਹ ਖਬਰ ਆਉਣ ਦੇ ਨਾਲ ਇਦਾਂ ਲੱਗ ਰਿਹਾ ਹੈ ਵੀ ਤਣਾਵ ਹੋਰ ਜ਼ਿਆਦਾ ਜਿਹੜਾ ਉਹ ਵੱਧ ਜਾਵੇਗਾ। ਸੋ ਪੁਤਿਨ ਵੀ ਜਿਹੜਾ ਉਹ ਬੈਕਡਾਊਨ ਜਿਹੜਾ ਉਹ ਨਹੀਂ ਕਰ ਰਿਹਾ ਹੈਗਾ। ਸੋ ਕਹਿੰਦੇ ਵੀ ਇਹ ਹੁਣ ਕਿਹਾ ਜਾ ਰਿਹਾ ਵੀ ਜਿਹੜਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਡਿਪਲੋਮੇਸੀ ਦਾ ਇੱਕ ਪੜਦਾ ਆ ਉਹ ਮਹਿਜ ਕਰ ਰਿਹਾ ਆ। ਕਹਿੰਦੇ ਵੀ ਇਹ ਸਿਰਫ ਗਾਈਜ਼ ਹੈਗਾ ਆ ਤੇ ਉਸ ਦੇ ਪਿੱਛੇ ਜਿਹੜਾ ਆ ਇਹ ਜਲੀਆਂ ਕਰਤੂਤਾਂ ਕਰੀ ਜਾ ਰਿਹਾ ਹੈਗਾ ਆ। ਸੋ ਬਾਈਡਨ ਹੁਣਾਂ ਨੇ ਜਿਹੜਾ ਕੱਲ ਨੰਬਰ ਸ਼ੇਅਰ ਕੀਤਾ ਸੀ, ਉਹਨਾਂ ਦੇ ਕਹਿਣ ਮੁਤਾਬਕ ਤਾਂ ਵੀ ਜਿਹੜੇ ਰੂਸੀ ਫੋਰਸਿਸ ਦਾ ਜਿਹੜਾ ਜਮਾਵੜਾ ਯੂਕਰੇਨ ਦੇ ਬਾਰਡਰਾਂ ਦੇ ਇਰਦ ਗਿਰਦ 1.5 ਲੱਖ ਤੱਕ ਜਿਹੜਾ ਉਹ ਪਹੁੰਚ ਚੁੱਕਾ ਆ। ਸੋ ਫਿਕਰਮੰਦੀ, ਤਣਾਵ ਜਿਹੜਾ ਇਸ ਟਾਈਮ ਪੂਰੇ ਸਿਖਰਾਂ ਦੇ ਉੱਤੇ ਬਣਿਆ ਪਿਆ ਆ।